ਵੈਲਕਮ ਬੈਕ ਇਨ ਆਵਰ ਸ਼ੋ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਚੰਡੀਗੜ੍ਹ ਤੋਂ ਸਰਦਾਰ ਹਰੀ ਸਿੰਘ ਬਾਜਵਾ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਇਹ YouTube ਤੇ ਅਪਲੋਡ ਹੋਣ ਵਾਲਾ ਹਰ ਸੱਚੋ ਸੱਚ ਪ੍ਰੋਗਰਾਮ ਵੇਖਦੇ ਹਨ, ਕਿਉਂਕਿ ਜਦੋਂ ਪ੍ਰੋਗਰਾਮ ਲਾਈਵ ਆਉਂਦਾ ਹੈ ਉਦੋਂ ਇਹ ਕੰਮ ਤੇ ਹੁੰਦੇ ਹਨ। ਇਹ ਤੁਹਾਡੇ ਗਿਆਨ ਤੇ ਗੱਲ ਕਹਿਣ ਦੇ ਅੰਦਾਜ਼ ਤੋਂ ਬਹੁਤ ਪ੍ਰਭਾਵਿਤ ਹਨ। ਇਹਨਾਂ ਦਾ ਇੱਕ ਸਵਾਲ ਹੈ, ਅਮਰੀਕਾ ਵਿੱਚ ਕਾਂਗਰਸਮੈਨਾਂ ਵੱਲੋਂ ਸਿੱਖ ਕਾਕਸ ਬਣਾਈ ਜਾਏ ਜਾਂ ਸ਼੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸ਼ਹੀਦੀ ਯਾਦਗਾਰ ਬਣੇ, ਸਾਰਾ ਭਾਰਤੀ ਸਿਸਟਮ ਸਮੇਤ ਮੀਡੀਆ ਦੇ ਕਮਲਿਆਂ ਵਾਂਗ ਬਿਹੇਵ ਕਰਨ ਲੱਗ ਜਾਂਦਾ ਹੈ। ਇਹ ਇੰਨੇ ਇਨਸਿਕਿਉਰ ਕਿਉਂ ਹਨ? ਹਾਂ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਸਰ ਹਰੀ ਸਿੰਘ ਜੀ ਬਾਜਵਾ ਦਾ ਬਹੁਤ-ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਲਿਖਿਆ ਵੀ ਜੀ ਔਰ ਸ਼ਲਾਘਾ ਦੇ ਸ਼ਬਦ ਕਹੇ ਨੇ। ਸਿਫਤ ਤਾਂ ਸਾਰਿਆਂ ਨੂੰ ਆਪਣੀ ਚੰਗੀ ਲੱਗਦੀ ਹੈ ਜੀ। ਸਿਫਤ ਨਿਰੰਕਾਰ ਦੀ ਹੈ। ਅੱਗੇ ਵੀ ਇਹ ਕਹਿੰਦਾ ਕਿ ਗੁਰਸਿੱਖਾਂ ਕੇ ਮਨ ਭਾਵਦੀ ਗੁਰ ਸਤਿਗੁਰ ਕੀ ਵਡਿਆਈ। ਜੀ ਵਡਿਆਈ ਸਤਿਗੁਰੂ ਦੀ ਹੈ। ਸਤਿਗੁਰੂ ਜੇ ਕਿਸੇ ਦੇ ਸਿਰ ਤੇ ਹੱਥ ਰੱਖ ਕੇ ਕੋਈ ਸੇਵਾ ਲੈ ਲੈਂਦੇ ਨੇ ਤੇ ਇਹ ਵੀ ਗੁਰੂ ਦੀ ਆਪਣੀ ਵਡਿਆਈ ਹੈ ਜੀ। ਜਿਹੜਾ ਉਹਨਾਂ ਦਾ ਸਵਾਲ ਹੈ ਕਿ ਕੁਛ ਵੀ ਹੋਏ, ਜਿਵੇਂ ਸਿੱਖ ਕਾਕਸ ਬਣੀ ਹੈ ਹੁਣ ਅੱਜ ਹੀ, ਜਿਹੜੇ ਇਸ ਦੇ ਆਰਗੇਨਾਈਜ਼ਰ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਲਗਭਗ 33 ਮੈਂਬਰ ਹੁਣ ਇਸ 33 ਕਾਂਗਰਸਮੈਨ ਇਹਦੇ 'ਚ ਸ਼ਾਮਲ ਹੋਏ ਨੇ। ਜਦੋਂ ਸ਼ੁਰੂ ਹੋਈ ਸੀ ਤੇ 28 ਕਾਂਗਰਸਮੈਨ ਸੀ ਜੀ। ਔਰ ਜਿੰਨਾ ਮੀਡੀਆ ਨੇ ਨਾ ਪੱਖੀ ਪ੍ਰਚਾਰ ਕੀਤਾ ਹੈ ਇੰਡੀਅਨ ਸਿਸਟਮ ਨੇ, ਇੱਥੋਂ ਤੱਕ ਕਿ ਇੰਡੀਆ ਦੀ ਐਂਬੈਸਡਰ ਜਿਹੜੀ ਇੱਥੇ ਹੈ ਇਹਨੇ ਵੀ ਕਾਂਗਰਸਮੈਨ ਦੇ ਦਫ਼ਤਰ 'ਚ ਕਾਲ ਕਰਕੇ ਕਿਹਾ ਕਿ ਵੀ ਇਹ ਨਾ ਕਰੋ, ਆਲਰੇਡੀ ਇੰਡੀਆ ਕਾਕਸ ਤਾਂ ਹੈਗੀ ਹੈ, ਸਿੱਖਾਂ ਨੂੰ ਕੀ ਲੋੜ ਹੈ ਜੀ। ਔਰ ਕੁਝ ਸਿੱਖ ਨੁਮਾਇੰਦਿਆਂ ਨੂੰ ਵੀ ਇਹ ਪੁੱਛਿਆ ਗਿਆ ਤੇ ਸਿੱਖ ਨੁਮਾਇੰਦਿਆਂ ਨੇ ਕਿਹਾ ਜੀ ਜੇ ਇੰਡੀਆ ਕਾਕਸ ਨੇ ਸਾਡੀ ਟੇਕ ਕੇਅਰ ਕੀਤੀ ਹੁੰਦੀ ਤਾਂ ਸਾਨੂੰ ਲੋੜ ਹੀ ਕਿਉਂ ਪੈਂਦੀ ਕਿ ਅਸੀਂ ਸਿੱਖ ਕਾਕਸ ਦੇ ਲਈ ਯਤਨ ਕਰੀਏ। ਕਿ ਵੀ ਇਸ ਦਾ ਮਤਲਬ ਹੈ ਕਿ ਇੰਡੀਆ ਕਾਕਸ ਜਿਹੜੀ ਪਿਛਲੇ 20 ਸਾਲ ਤੋਂ ਬਣੀ ਹੋਈ ਹੈ ਲਗਭਗ, ਉਹ ਫੇਲ ਹੋਈ ਹੈ ਸਾਨੂੰ ਪ੍ਰੋਟੈਕਟ ਕਰਨ ਦੇ ਵਿੱਚ। ਔਰ ਬਿਲਕੁਲ ਉਹਨਾਂ ਨੇ ਠੀਕ ਕਿਹਾ ਵੀ ਇੰਡੀਅਨ ਮੀਡੀਆ ਨੇ ਤਾਂ US ਕਾਂਗਰੈਸ਼ਨਲ ਸਿੱਖ ਕਾਕਸ ਬਣਨ ਦੇ ਉੱਤੇ ਇੰਨਾ ਵਾਵੇਲਾ ਕੀਤਾ ਹੈ ਜਿਵੇਂ ਕੋਈ ਨਵਾਂ ਪਾਕਿਸਤਾਨ ਬਣ ਗਿਆ ਹਿੰਦੁਸਤਾਨ ਦੇ ਵਿੱਚ ਜੀ। ਔਰ ਇਹੋ ਜਿਹਾ ਹੀ ਕੰਮ ਇਹ ਪਹਿਲਾਂ ਕਰਦੇ ਸੀ। ਕੋਈ ਨਿੱਕੀ ਜਿਹੀ ਗੱਲ, ਇਹੀ ਗੱਲ ਸ਼ਹੀਦੀ ਯਾਦਗਾਰ ਦੀ ਹੈ ਵੀ ਤੁਸੀਂ ਦਿੱਲੀ ਦੇ 에ਅਰਪੋਰਟ ਦਾ ਨਾਂ ਇੰਦਰਾ ਗਾਂਧੀ ਦੇ ਰੱਖਿਆ ਹੈ, ਪਟਿਆਲੇ ਰਾਜੀਵ ਗਾਂਧੀ ਆ ਕੇ ਲਾਅ ਪੜ੍ਹਦਾ ਰਿਹਾ ਵੀ ਤੁਸੀਂ ਉਹਦੀ ਯੂਨੀਵਰਸਿਟੀ ਦਾ ਨਾਂ ਲਾਅ ਯੂਨੀਵਰਸਿਟੀ ਦਾ ਰਾਜੀਵ ਗਾਂਧੀ ਦੇ ਨਾਂ ਤੇ ਰੱਖਿਆ। ਦਿੱਲੀ ਜਾਓ, ਹਿੰਦੁਸਤਾਨ ਦਾ ਕੋਈ ਕਾਰਨਰ ਨਹੀਂ, ਕਿਤੇ ਨਹਿਰੂ ਹੈ, ਕਿਤੇ ਇੰਦਰਾ ਗਾਂਧੀ ਹੈ, ਕਿਤੇ ਰਾਜੀਵ ਗਾਂਧੀ ਹੈ, ਕਿਤੇ ਸੰਜੇ ਗਾਂਧੀ ਦੇ ਨਾਂ ਤੇ ਯਾਦਗਾਰਾਂ ਨੇ ਔਰ ਉਹ ਟੈਕਸ ਪੇਅਰ ਮਨੀ ਦੇ ਨਾਲ ਨੇ, ਲੋਕਾਂ ਦੇ ਪੈਸੇ ਨੇ ਵੀ ਤੁਸੀਂ ਟੈਕਸ ਪੇਅਰ ਮਨੀ ਦੀ ਕੁਵਰਤੋਂ ਕਰ ਸਕਦੇ ਹੋ। ਸਿੱਖ ਆਪਣੇ ਗੁਰਦੁਆਰਿਆਂ 'ਚ ਆਪਣੇ ਪੈਸੇ ਨਾਲ ਆਪਣੇ ਸ਼ਹੀਦਾਂ ਦੀ ਯਾਦਗਾਰ ਕਿਉਂ ਨਹੀਂ ਬਣਾ ਸਕਦੇ ਜੀ? ਬਿਲਕੁਲ। ਹੋਰ ਕੀ ਸਬੂਤ ਹੈ ਕਿ ਵੀ ਅਸੀਂ ਕਿੰਨੇ ਕੁ ਉੱਥੇ ਆਜ਼ਾਦ ਹੈ? ਸੋ ਇਹ ਇਨਸਿਕਿਉਰ ਨੇ। ਇਹ ਗੱਲ ਕਾਕਸ ਦੀ ਹੋਏ, ਗੱਲ ਯਾਦਗਾਰ ਦੀ ਹੋਏ, ਗੱਲ ਪਿੰਡਾਂ ਵਾਲਿਆਂ ਦੇ ਨਾਂ ਦੀ ਹੋਏ, ਕਿਸੇ ਦੀ ਕਿਤੇ ਫੋਟੋ ਲੱਗਣ ਦੀ ਹੋਏ, ਪਾਕਿਸਤਾਨ ਦੇ ਵਿੱਚ ਗਏ ਸਿੱਖਾਂ ਨੂੰ ਥੋੜ੍ਹਾ ਬਹੁਤ ਉੱਥੇ ਸਤਿਕਾਰ ਮਿਲੇ, ਇਹਨਾਂ ਨੂੰ ਤਕਲੀਫ ਹੋਣ ਲੱਗ ਜਾਂਦੀ ਹੈ ਜੀ ਸਿੱਖ ਪਾਕਿਸਤਾਨ ਨਾਲ ਰਲ ਗਏ। ਸੋ ਇਹ ਆਪਣੇ ਆਪ 'ਚ ਇਹ ਗੱਲ ਸਾਬਤ ਕਰਦੀ ਹੈ ਵੀ ਇਹ ਕਿੰਨੇ ਫੇਕ ਨੇ, ਕਿੰਨੇ ਇਹਨਾਂ ਦਾ ਬਿਲਕੁਲ ਕੋਈ ਇਹਨਾਂ ਦੀਆਂ ਜੜ੍ਹਾਂ ਨਹੀਂ ਨੇ। ਉਹ ਕਰਨਗੇ, ਬੜੇ ਬੋਸਟ ਕਰਨਗੇ ਜੀ ਲਾਰਜੈਸਟ ਡੈਮੋਕ੍ਰੇਸੀ ਔਰ ਦਿਸ ਐਂਡ ਦੈਟ ਵੀ ਜੇ ਇੱਕ ਸ਼ਹੀਦੀ ਯਾਦਗਾਰ ਜਾਂ ਕਾਕਸ ਇਹਨਾਂ ਦੀਆਂ ਫਾਊਂਡੇਸ਼ਨਸ ਹਿਲਾ ਦਿੰਦੀ ਹੈ ਤੇ ਕਿੱਡੀ ਕੁ ਡੈਮੋਕ੍ਰੇਸੀ ਹੈ ਤੇ ਕਿੱਡਾ ਕਿ ਇਹਨਾਂ ਦਾ ਜਿਹੜਾ ਉਹ ਵੱਡਾ ਰੁਤਬਾ ਹੈ। ਸੋ ਇਹ ਗੱਲ ਆਪਣੇ ਆਪ 'ਚ ਇਸ ਗੱਲ ਦਾ ਸਬੂਤ ਹੈ ਕਿ ਇਹ ਡਿੱਗਣ ਵਾਲੇ ਹੀ ਨੇ, ਇਹਨਾਂ ਦੀਆਂ ਹੈ ਨਹੀਂ ਜੜ੍ਹਾਂ, ਖੋਖਲੀਆਂ ਹੀ ਨੇ ਇਹਨਾਂ ਦੀਆਂ। ਜੀ ਡਾਕਟਰ ਸਾਹਿਬ, ਅਗਲਾ ਸਾਡਾ ਮੈਸੇਜ ਟੋਰਾਂਟੋ ਕੈਨੇਡਾ ਤੋਂ ਸਰਦਾਰ ਬਚਨ ਸਿੰਘ ਪਰਦੇਸੀ ਜੀ ਦਾ ਹੈ। ਇਹਨਾਂ ਦਾ ਕਹਿਣਾ ਹੈ ਕਿ ਮੈਂ ਕਈ ਸਾਲਾਂ ਤੋਂ ਕੈਨੇਡਾ ਦੇ ਰੇਡੀਓ ਸਟੇਸ਼ਨਾਂ 'ਤੇ ਪ੍ਰਸਾਰਿਤ ਹੋਣ ਵਾਲੇ ਤੁਹਾਡੇ ਤਿੰਨੋਂ ਪ੍ਰੋਗਰਾਮ ਅੱਜ ਦੀ ਆਵਾਜ਼, ਉਦਮ ਅਤੇ ਮੰਜ਼ਲ ਲਗਾਤਾਰਤਾ ਨਾਲ ਸੁਣਦਾ ਹਾਂ, ਪਰ TV 84 ਤੇ ਤੁਹਾਨੂੰ ਲਾਈਵ ਦੇਖਣ ਸੁਣਨ ਦਾ ਆਪਣਾ ਹੀ ਮਜ਼ਾ ਹੈ। ਤੁਸੀਂ ਹਮੇਸ਼ਾ ਬੜੇ ਡਰਮੇ ਨਾਲ ਹਰ ਸਵਾਲ ਅਤੇ ਟਿੱਪਣੀ ਦਾ ਜਵਾਬ ਦਿੰਦੇ ਹੋ। ਤੁਹਾਡੇ ਵੱਲੋਂ ਖਬਰਾਂ ਤੇ ਕੀਤੀਆਂ ਜਾਂਦੀਆਂ ਟਿੱਪਣੀਆਂ ਬੜੀਆਂ ਕਰਾਰੀਆਂ ਤੇ ਢੁਕਵੀਆਂ ਹੁੰਦੀਆਂ ਹਨ। ਇੱਕ ਘੰਟਾ ਬੀਤਦਿਆਂ ਪਤਾ ਹੀ ਨਹੀਂ ਲੱਗਦਾ, ਫਿਰ ਅਗਲੇ 24 ਘੰਟੇ ਦੀ ਇੰਤਜ਼ਾਰ ਸ਼ੁਰੂ ਹੋ ਜਾਂਦੀ ਹੈ। ਬੀਬੀ ਨੀਲਮ ਕੌਰ ਵੀ ਅੱਗੇ ਨਾਲੋਂ ਕਾਫੀ ਬਿਹਤਰ ਪਰਫਾਰਮ ਕਰਦੇ ਹਨ, ਪਰ ਅਜੇ ਹੋਰ ਮਿਹਨਤ ਦੀ ਲੋੜ ਹੈ। ਮੇਰਾ ਸਵਾਲ ਹੈ, ਸਿੱਖ ਕੌਮ ਆਪਣੇ ਹੀਰਿਆਂ ਦੀ ਜਿਉਂਦੇ ਜੀ ਕਦਰ ਕਿਉਂ ਨਹੀਂ ਕਰਦੀ? ਮਰਿਆਂ ਨੂੰ ਸ਼ਰਧਾਂਜਲੀਆਂ ਦੇਣ ਦਾ ਕੀ ਫਾਇਦਾ ਜੇ ਜਿਉਂਦਿਆਂ ਨੂੰ ਰੋਲਣਾ ਹੀ ਹੈ? ਹਾਂ ਡਾਕਟਰ ਸਾਹਿਬ, ਤੁਹਾਡਾ ਕੀ ਵਿਚਾਰ ਹੈ? ਸਭ ਤੋਂ ਪਹਿਲਾਂ ਤਾਂ ਵੀਰ ਜੀ ਦਾ ਬਹੁਤ-ਬਹੁਤ ਧੰਨਵਾਦ। ਸਰ ਬਚਨ ਸਿੰਘ ਪਰਦੇਸੀ ਜੀ ਪ੍ਰਦੇਸ਼ 'ਚ ਰਹਿੰਦੇ ਨੇ ਪਰ ਦਿਲੋਂ ਵੀ ਪਰਦੇਸੀ ਨੇ, ਕਿਉਂਕਿ ਜਦੋਂ ਤੁਸੀਂ ਅੱਗਾ ਤੇ ਪਿੱਛਾ ਜਾਣ ਵਾਲੇ ਤੇ ਰਹਿਣ ਵਾਲੇ ਦੋਨਾਂ ਦਾ ਦੇਖੋ ਤੇ ਫਿਰ ਉਹ ਗੁਰਬਾਣੀ ਦੀ ਦਾ ਫਰਮਾਨ ਹੀ ਯਾਦ ਆਉਂਦਾ ਹੈ ਕਿ ਮੇਰੇ ਜੀਅੜਿਆ
ਪਰਦੇਸੀ ਹੈ ਜੀ ਕਿਤ ਪਵੇਂ ਜੰਜਾਲੇ ਰਾਮ। ਜੀ ਸੋ ਉਹਦੇ 'ਚ ਜਿਹੜਾ ਗੁਰਬਾਣੀ ਦੇ ਵਿੱਚ ਪਰਦੇਸੀ ਹੈ, ਇਹ ਰੂਹ ਦੇ ਲਈ ਹੈ ਕਿ ਵੀ ਉਹ ਇਸ ਧਰਤੀ ਤੇ ਆਈ ਹੈ ਪਰ ਇਹਦਾ ਇਹ ਪੱਕਾ ਠਿਕਾਣਾ ਨਹੀਂ ਹੈ ਨਾ। ਮੇਰੇ ਜੀੜੇ ਆ ਪਰਦੇਸੀ ਆ ਕਿਤ ਪਵੇਂ ਜੰਜਾਲੇ ਰਾਮ। ਤੇ ਸਮਝਾਇਆ ਉਸ ਪਰਦੇਸੀ ਨੂੰ ਹੈ ਜੀ ਕਿ ਵੀ ਤੂੰ ਤਾਂ ਇੱਥੇ ਆਇਆ ਵਕਤੀ ਕਿਹੜੇ ਜੰਜਾਲ 'ਚ ਪਿਆ ਹੈ, ਕਿੱਥੇ ਤੂੰ ਫਸਿਆ ਹੋਇਆ ਹੈ। ਜੀ ਬਿਲਕੁਲ। ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਡੀ ਵੀ ਤਾਰੀਫ ਕੀਤੀ, ਤੁਹਾਡੀ ਵੀ ਤਾਰੀਫ ਕੀਤੀ। ਸੋ ਪਰ ਨਾਲ ਉਹਨਾਂ ਨੇ ਕਿਹਾ ਵੀ ਇੰਪਰੂਵਮੈਂਟ ਦੀ ਲੋੜ ਹੈ। ਇੰਨੀ ਵੀ ਤਾਰੀਫ ਨਹੀਂ ਕੀਤੀ। ਨਹੀਂ ਇਹਨੇ ਨਹੀਂ ਕੀਤੀ, ਕੋਈ ਗੱਲ ਨਹੀਂ, ਮੈਂ ਆਪਣੇ ਆਪ ਬਣਾਵਾਂਗੀ ਤਾਰੀਫ ਤੇ ਕਬੂਲ। ਹਾਂਜੀ ਉਹਨਾਂ ਦਾ ਕੰਸਰਨ ਬੜਾ ਵੈਲਿਡ ਹੈ ਜੀ, ਔਰ ਇਹ ਸ਼ਾਇਦ ਇਨਸਾਨੀ ਫਿਤਰਤ ਹੈ ਜਾਂ ਸਾਡੇ 'ਚ ਕੋਈ ਥੋੜਾ ਜ਼ਿਆਦਾ ਹੈ, ਕਿਉਂਕਿ ਮੈਂ ਸਰ ਕਪੂਰ ਸਿੰਘ ਵਰਗੇ ਜਿਹੜੇ 20ਵੀਂ ਸਦੀ ਦੇ ਮਹਾਨ ਦਾਨਿਸ਼ਵਰ ਹੋਏ ਨੇ ਉਹਨਾਂ ਦੇ ਅੰਤਲੇ ਦਿਨ ਵੀ ਦੇਖੇ ਨੇ ਜੀ। ਇੱਕ ਜਲਾਲਾਬਾਦ ਦੇ ਰਹਿਣ ਵਾਲੇ ਮਾਸਟਰ, ਉਹਨਾਂ ਦਾ ਮੈਨੂੰ ਨਾਂ ਨਹੀਂ ਯਾਦ ਆ ਰਿਹਾ, ਜਿਨ੍ਹਾਂ ਨੇ ਆਪਣਾ ਜਦੋਂ ਆਜ਼ਾਦੀ ਲਹਿਰ ਚੱਲ ਰਹੀ ਸੀ ਤਾਂ ਆਪਣੀ ਸਾਰੀ ਜਾਇਦਾਦ ਦੇ ਦਿੱਤੀ ਸੀ ਪੰਥ ਦੇ ਨਾਂ, ਔਰ ਉੱਥੋਂ ਉਹ ਜਿਹੜੇ ਨੇ ਜਿਹੜੇ ਵੀ ਅਫਗਾਨਿਸਤਾਨ ਤੋਂ ਰਸ਼ੀਆ ਨਿਕਲਣਾ ਚਾਹੁੰਦੇ ਸੀ, ਸੁਭਾਸ਼ ਚੰਦਰ ਬੋਸ ਨੂੰ ਵੀ ਉੱਥੋਂ ਕੱਢਣ 'ਚ ਉਹਨਾਂ ਨੇ ਮਦਦ ਕੀਤੀ ਹੋਈ ਸੀ ਜੀ। ਤੇ ਉਹ ਵੀ ਅਖੀਰਲੇ ਦਿਨਾਂ 'ਚ ਗੁਰੂ ਰਾਮਦਾਸ ਸਰਾਜ ਕਿਸ ਹਾਲਤ 'ਚ ਰਹਿ ਰਹੇ ਸੀ, ਉਹਨਾਂ ਨੂੰ ਵੀ ਮੈਂ ਦੇਖਿਆ ਜੀ। ਤੇ ਬਹੁਤ ਸਾਰੇ 47 ਤੋਂ ਪਹਿਲਾਂ ਦੇ ਜਿਹੜੇ ਆਜ਼ਾਦੀ ਘੁਲਾਟੀ ਹੈ, ਫਰੀडम ਫਾਈਟਰ ਜੀ, ਉਹਨਾਂ ਦਾ ਵੀ ਹਾਲ। ਔਰ ਆਪਣੇ ਈਵਨ ਪਿਛਲੇ ਦਿਨਾਂ 'ਚ ਇੱਕ ਸਿੱਖ ਢਾਡੀ ਦਾ ਜ਼ਿਕਰ ਸੀ ਜੀ ਕਿ ਵੀ ਉਹਨੇ ਸਾਰੀ ਉਮਰ ਸ਼੍ਰੋਮਣੀ ਕਮੇਟੀ ਦਾ ਢਾਡੀ ਰਿਹਾ, ਸੇਵਾ ਕੀਤੀ ਪੰਥ ਦੀ, ਅਖੀਰ 'ਚ ਕੈਂਸਰ ਹੋਇਆ ਤੇ ਇਲਾਜ ਦੇ ਲਈ ਪੈਸੇ ਨਹੀਂ ਸੀ। ਫਿਰ ਉਹਨਾਂ ਦੀ ਲੜਕੀ ਨੇ ਮੀਡੀਆ ਨੂੰ ਕਿਹਾ ਕਿ ਜੀ ਜੇ ਹੁਣ ਤੁਸੀਂ ਨਹੀਂ ਕਰਨਾ ਪੰਥ ਨੇ ਤਾਂ ਹੁਣ ਈਸਾਈ ਹੋ ਜਾਈਏ ਅਸੀਂ। ਫਿਰ ਬਾਕੀਆਂ ਨੂੰ ਦੌੜ ਲੱਗੀ ਕਿ ਬਈ ਵਾਕਿਆ ਹੀ ਨਾ ਈਸਾਈ ਹੋ ਜਾਣ ਜੀ। ਸੋ ਫਿਰ ਹੋਇਆ ਕਿ ਜੀ ਮਦਦ ਕਰੋ। ਸੋ ਅਸੀਂ ਸਮਝਦੇ ਹਾਂ ਵੀ ਅਸੀਂ, ਔਰ ਇਹ ਗੱਲ ਈਵਨ ਲੀਡਰਸ਼ਿਪ ਦੇ ਹਵਾਲੇ ਨਾਲ ਵੀ ਠੀਕ ਹੈ ਜੀ। ਅਸੀਂ ਜਦੋਂ ਉਸ ਦੌਰ ਦੀ ਗੱਲ ਕਰਦੇ ਹਾਂ ਰਣਜੀਤ ਸਿੰਘ ਦੇ ਰਾਜ ਵੇਲੇ ਦੀ, ਤਾਂ ਅੱਜ ਤੱਕ ਸ਼ਾਹ ਮੁਹੰਮਦ ਨੂੰ ਦੁਹਰਾਵਾਂਗੇ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਜੀ। ਪਰ ਉਹ ਤਾਂ ਬੀਤੇ 'ਚ ਹੈ ਕਿ ਭਾਈ ਕੋਈ ਨਹੀਂ ਸੀ ਉਹਨਾਂ ਨੂੰ ਅਗਵਾਈ ਦੇਣ ਵਾਲਾ ਤੇ ਗਦਾਰਾਂ ਨੇ ਜਿਹੜਾ ਉਹਨਾਂ ਨੂੰ ਡਿਫੀਟ ਦਿਵਾਈ ਜੀ। ਪਰ ਇਹ ਅਸੀਂ ਕਹਿਣ ਲੱਗੇ ਹਾਂ ਜਿਹੜੇ ਸਾਹਮਣੇ ਬੈਠੇ ਹੁੰਦੇ ਨੇ ਜਾਂ ਜਿਹੜੇ ਅੱਜ ਦੇ ਦੌਰ ਦੇ ਲੋਕ ਕੁਝ ਕਰਨ ਦਾ ਯਤਨ ਕਰਦੇ ਨੇ, ਉਹਨਾਂ ਦੀਆਂ ਅਸੀਂ ਲੱਤਾਂ ਖਿੱਚਣ ਤੇ ਹੁੰਦੇ ਆ ਤੇ ਸ਼ਾਹ ਮੁਹੰਮਦ ਨੂੰ ਯਾਦ ਕਰੀ ਜਾਂਦੇ ਆ ਕਿ ਜੀ ਇੱਕ ਸਰਕਾਰ ਬਾਝੋਂ। ਸੋ ਜਿਹੜਾ ਤੁਹਾਡੇ ਸਾਹਮਣੇ ਹੈ ਕਰੰਟ ਦੌਰ ਹੈ, ਉਹਦੇ 'ਚ ਤੁਸੀਂ ਸ਼ਹੀਦ ਪਰਿਵਾਰਾਂ ਦੀ ਸਾਂਭ ਸੰਭਾਲ ਨਾ ਕਰੋ। ਇਹ ਇਕੱਲੀ ਗੱਲ ਹੀਰਿਆਂ ਜਾਂ ਲੀਡਰਾਂ ਤੱਕ ਨਹੀਂ ਹੈ, ਕੁੱਲ ਸ਼ਹੀਦ ਤੋਂ ਵੱਡਾ ਕਿਹੜਾ ਹੀਰਾ ਹੈ ਜੀ, ਜਿਨ੍ਹਾਂ ਨੇ ਆਪਣਾ ਅੱਜ ਦਿੱਤਾ ਤਾਂ ਕਿ ਕੌਮ ਦਾ ਆਉਣ ਵਾਲਾ ਕੱਲ ਮਾਣ ਮੱਤਾ ਹੋਏ, ਸ਼ਾਨ ਮੱਤਾ ਹੋਏ ਜੀ। ਤੇ ਜੇ ਉਹਨਾਂ ਦੇ ਬੱਚੇ ਰੁਲ ਜਾਣ ਜਾਂ ਰੁਲਣ ਜਾਂ ਰੁਲੇ ਨੇ ਜੀ, ਤੇ ਫਿਰ ਅਸੀਂ ਕਹੀਏ ਜੀ ਉੱਥੇ ਕੋਈ ਗੱਲ ਨਹੀਂ ਕਰਦਾ ਜੀ, ਗੱਲ ਨਹੀਂ ਸੁਣੋ, ਉਹਨਾਂ ਤੋਂ ਹਸ਼ਰ ਨਜ਼ਰ ਆ ਰਿਹਾ ਹੁੰਦਾ। ਜਾਣ ਵਾਲੇ ਨੇ ਆਪਣੇ ਨਿੱਜ ਲਈ ਤੇ ਨਹੀਂ ਕੁਰਬਾਨੀ ਦਿੱਤੀ ਜੀ। ਸੋ ਮੈਂ ਸਮਝਦਾ ਵੀ ਇਹ ਕੁਛ ਇਸ ਕਿਸਮ ਦਾ ਸਾਡਾ ਅਕਿਰਤ ਘਣਤਾ ਇਹਨੂੰ ਕਹਿ ਲਓ, ਇਹਨੂੰ ਅਲਗਰਜ਼ੀ ਕਹਿ ਲਓ, ਇਹਨੂੰ ਇਨਸੈਂਸਿਟਿਵਿਟੀ ਕਹਿ ਲਓ, ਕੋਈ ਵੀ ਨਾਂ ਦੇ ਦਿਓ, ਪਰ ਗੱਲ ਇਹਨਾਂ ਦੀ ਠੀਕ ਹੈ। ਬਾਅਦ 'ਚ ਅਸੀਂ ਕਹੀ ਜਾਵਾਂਗੇ ਅੱਜ ਅਸੀਂ ਸਰ ਕਪੂਰ ਸਿੰਘ ਤੋਂ ਬਿਨਾਂ ਕੇਸ ਹੀ ਨਹੀਂ ਬਿਲਟ ਕਰ ਸਕਦੇ ਖਾਲਿਸਤਾਨ ਦਾ ਜੀ। ਲੇਕਿਨ ਜਿਉਂਦਿਆਂ ਜੇ ਅਕਾਲੀ ਲੀਡਰ ਸੀ ਉਸ ਵੇਲੇ ਦੇ, ਉਹਨਾਂ ਨੂੰ ਕਹਿੰਦੇ ਸੀ ਕਿ ਜੀ ਤੁਸੀਂ ਉਹਨਾਂ ਨੂੰ ਕਾਰਨ ਨਹੀਂ ਜੀ, ਇਹ ਕਿਸੇ ਦੀ ਸੁਣਦਾ ਨਹੀਂ ਜੀ, ਇਹ ਬਿਲਕੁਲ ਇਹਨਾਂ ਨਾਲ ਅਸੀਂ ਚੱਲ ਨਹੀਂ ਜੀ ਸਕਦੇ ਜੀ। ਲੇਕਿਨ ਹੁਣ ਅੱਜ ਲੱਗਦਾ ਹੈ ਕਿ ਭਾਈ ਉਹਨਾਂ ਦੀ ਗੱਲ ਠੀਕ ਸੀ, ਉਹ ਇਮਾਨਦਾਰੀ ਨਾਲ ਆਪਣੀ ਗੱਲ ਕਹਿੰਦੇ ਸੀ। ਇਹ ਕੋਈ ਕਾਂਗਰਸ ਦੇ ਢਹਿ ਚੜ ਗਿਆ, ਕੋਈ ਨਹਿਰੂ ਦੇ ਢਹਿ ਚੜ ਗਿਆ, ਅੱਜ ਇਹ ਬੀਜੇਪੀ ਦੇ ਢਹਿ ਚੜੇ ਹੋਏ ਨੇ ਬਾਦਲ ਐਂਡ ਕੰਪਨੀ ਜੀ। ਸੋ ਇਹ ਸੱਚਾਈ ਹੈ ਜੋ ਸਰ ਬਚਨ ਸਿੰਘ ਪਰਦੇਸੀ ਜੀ ਨੇ ਕਹੀ ਹੈ ਜੀ। ਪਰ ਇਹਦੇ 'ਚ ਹੁਣ ਅਸੀਂ ਕਹਿ ਹੀ ਸਕਦੇ ਹਾਂ ਕਿ ਭਾਈ ਘੱਟੋ ਘੱਟ ਹਰ ਕੋਈ ਆਪਣਾ ਫਰਜ਼ ਪਛਾਣੇ ਜੀ, ਤੇ ਜਿੱਥੇ ਕੋਈ ਗਿਆਨ ਹੈ, ਜਿੱਥੇ ਕੋਈ ਕੰਮ ਕਰਦਾ ਹੈ, ਘੱਟੋ ਘੱਟ ਉਹਨਾਂ ਦੀ ਮਦਦ ਹੀ ਕਰੋ। ਮਦਦ ਨਹੀਂ ਕਰ ਸਕਦੇ, ਘੱਟੋ ਘੱਟ ਲੱਤਾਂ ਨਾ ਖਿੱਚੋ ਜੀ। ਔਰ ਯਥਾ ਸ਼ਕਤ ਗੁਰੂ ਨੇ ਤਾਂ ਸਾਨੂੰ ਹੁਕਮ ਕੀਤਾ ਹੋਇਆ ਕਿ ਭਾਈ ਦਸਵੰਧ ਜੀ, 10ਵਾਂ ਹਿੱਸਾ ਅਸੀਂ ਆਪਣੀ ਕਮਾਈ ਦਾ ਗੁਰੂ ਦੇ ਅਰਥ ਦਈਏ। ਤੇ ਨਾਲ ਹੀ ਇਹ ਵੀ ਕਿਹਾ ਹੋਇਆ ਕਿ ਗਰੀਬ ਕੀ ਰਸਨਾ ਕੋ ਗੁਰੂ ਕੀ ਗੋਲਕ ਜਾਣੋ। ਸਿਰਫ ਸੋਨਾ ਲਾਉਣ ਲਈ ਤਾਂ ਨਹੀਂ ਦੇਣ ਨੂੰ ਕਿਹਾ ਵੀ ਉੱਤੇ ਸੋਨਾ ਹੋਰ ਲਾ ਦਿਓ ਜਿਹੜਾ ਉੱਤੇ ਲੱਗਾ ਹੋਇਆ ਜੀ। ਜੇ ਤੁਸੀਂ ਗਰੀਬ ਬੱਚੇ ਨੇ, ਉਹਨਾਂ ਦੀ ਐਜੂਕੇਸ਼ਨ ਹੈ, ਲੋੜਵੰਦ ਨੇ, ਉਹਨਾਂ ਦੀ ਮਦਦ ਹੈ, ਜਿਨ੍ਹਾਂ ਨੇ ਪੰਥ ਲਈ ਕੁਝ ਕੀਤਾ ਹੋਇਆ, ਜੇ ਉਹਨਾਂ ਦੇ ਪਰਿਵਾਰ ਰੁਲਦੇ ਨੇ, ਉਹਨਾਂ ਦੇ ਲਈ ਕੁਝ ਕਰਨਾ। ਸੋ ਮੈਂ ਸਮਝਦਾ ਵੀ ਇਹਨਾਂ ਦਾ ਕੰਸਰਨ ਬਿਲਕੁਲ ਠੀਕ ਹੈ ਜੀ। ਡਾਕਟਰ ਸਾਹਿਬ, ਸਾਡਾ ਅਗਲਾ ਮੈਸੇਜ ਸਪੇਨ ਤੋਂ ਪੰਜਾਬ ਸਪੈਕਟਰਮ ਵਾਲਿਆਂ ਦਾ ਹੈ। ਇਹਨਾਂ ਨੇ ਕਿਹਾ ਹੈ ਕਿ ਤੁਸੀਂ YouTube ਤੇ ਅਪਲੋਡ ਪ੍ਰੋਗਰਾਮਾਂ ਵਿੱਚ ਹਰ ਸੈਕਸ਼ਨ ਦਾ ਸਿਰਲੇਖ ਜ਼ਰੂਰ ਲਿਖਿਆ ਕਰੋ।
ਤਾਂ ਕਿ ਜਦੋਂ ਅਸੀਂ ਇਸ ਨੂੰ ਆਪਣੀ ਵੈਬਸਾਈਟ ਤੇ ਪੋਸਟ ਕਰੀਏ ਤਾਂ ਦਰਸ਼ਕਾਂ ਲਈ ਆਸਾਨੀ ਹੋਵੇ। ਡਾਕਟਰ ਸਾਹਿਬ, ਇਸ ਕੁਐਸਚਨ ਦਾ ਮੈਂ ਆਨਸਰ ਲੈਣ ਤੋਂ ਪਹਿਲਾਂ ਬ੍ਰੇਕ ਤੇ ਜਾਣਾ ਚਾਹੁੰਦੀ ਹਾਂ। ਹਾਂਜੀ, ਨਹੀਂ, ਮੇਰਾ ਖਿਆਲ ਹੈ ਵੀ ਉਹਨਾਂ ਦੀ ਗੱਲ ਅਸੀਂ ਮੰਨ ਲਈ ਹੈ ਜੀ। ਤੇ ਅਗਲੇ ਕੱਲ ਵਾਲਾ ਵੀ ਜਿਹੜਾ ਸੀ ਸਾਡਾ ਐਪੀਸੋਡ, ਅੱਜ ਵੀ ਜਿਹੜੇ ਨੇ ਇਹਨਾਂ ਦੇ ਹੈਡਿੰਗਸ ਹੋਣਗੇ। ਭੈਣ ਜੀ ਨਾਲ ਗੱਲ ਵੀ ਹੋ ਗਈ ਸੀ, ਮੈਂ ਕਿਹਾ ਸੀ ਜੀ ਅਸੀਂ ਇਹਨੂੰ ਅਪਲੋਡ ਕਰਾਂਗੇ। ਠੀਕ ਹੈ ਡਾਕਟਰ ਸਾਹਿਬ। ਵੀਰ, ਤੁਸੀਂ ਸਾਡਾ ਪ੍ਰੋਗਰਾਮ ਇਸ ਤਰ੍ਹਾਂ ਹੀ ਦੇਖਦੇ ਰਹੋ। ਮਿਲਦੇ ਹਾਂ ਇੱਕ ਛੋਟੇ ਬ੍ਰੇਕ ਤੋਂ ਬਾਅਦ।